बिस्मिल्लाहिर्रहमानिर्रहीम। प्यारे वेखन वालिओ, खबरां शबरां लैके ਤੁਹਾਡਾ ਮੇਜ਼ਬਾਨ ਡਾਕਟਰ ਜਾਵੇਦ ਅਕਰਮ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਅੱਜ ਜਿਹੜੀਆਂ ਖਬਰਾਂ ਦੇ ਉੱਤੇ ਮੈਂ ਤਬਸਰਾ ਕਰਨਾ ਹੈ ਤੇ ਤੁਹਾਡੀ ਤਵੱਜੋ ਦਰਕਾਰ ਤੇ ਮਤਲੂਬ ਹੈ, ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੀ ਖਬਰ ਇਹ ਵੇ ਜਿਹੜੀ ਕਿ ਮੇਰੇ ਵਾਸਤੇ ਕਮ ਅਜ਼ ਕਮ ਬੜੀ ਸੁਹਾਣੇ ਰੂਹ ਸਾਬਤ ਹੋਈ। ਇਹ ਖਬਰ ਜੰਗ ਅਖਬਾਰ ਦੇ ਫਰੰਟ ਪੇਜ ਤੇ ਛਪੀ ਹੈ ਤੇ ਖਬਰ ਇਸ ਤਰ੍ਹਾਂ ਹੈ ਕਿ ਪੰਜਾਬ ਅਸੈਂਬਲੀ ਦੀ ਇਸਤਹਿਕਾਕੀ ਕਮੇਟੀ ਦੇ ਰਵੱਈਏ ਤੋਂ ਦਿਲ ਬਰਦਾਸ਼ਤਾ ਹੋ ਕੇ ਰੇਲਵੇ ਦੇ ਇੱਕ 19ਵੇਂ ਗ੍ਰੇਡ ਦੇ ਸਰਕਾਰੀ ਆਫੀਸਰ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈ। ਸਾਹਿਬੋ, ਗੁਜ਼ਾਰਿਸ਼ ਇਹ ਵੇ ਕਿ ਸਾਡੇ ਨੁਮਾਇੰਦਗਾਨ ਜਿਹੜੇ ਹੁੰਦੇ ਨੇ ਸਿਆਸੀ, ਜਿਹੜੇ ਸਾਡੇ ਮੈਂਬਰਾਨ ਅਸੈਂਬਲੀ ਨੇ, ਜਿਹੜੇ ਸਾਡੇ ਵੋਟ ਲੈ ਕੇ ਅਸੈਂਬਲੀਆਂ ਦੇ ਵਿੱਚ ਜਾ ਕੇ ਮੈਂਬਰਾਨ ਅਸੈਂਬਲੀ ਦੀ ਹੈਸੀਅਤ ਦੇ ਨਾਲ ਇਸ ਮੁਲਕ ਤੇ ਇਸ ਕੌਮ ਦੀ ਖਿਦਮਤ ਦਾ ਹਲਫ ਉਠਾ ਕੇ ਤੇ ਅਸੈਂਬਲੀਆਂ ਦੇ ਮੁਅੱਜ਼ਜ਼ ਮੈਂਬਰਾਨ ਬਣ ਕੇ ਤੇ ਉੱਥੇ ਬੈਠਦੇ ਨੇ, ਬਰਾਜਮਾਨ ਹੁੰਦੇ ਨੇ, ਉਹਨਾਂ ਵੱਲੋਂ ਜਦੋਂ ਕੋਈ ਅਜਿਹੀ ਖਬਰ ਸੁਣਨ ਲਈ ਮਿਲਦੀ ਏ ਭਈ ਉਹਨਾਂ ਨੇ ਕਿਸੇ ਦੇ ਨਾਲ ਬਦ ਇਖਲਾਕੀ ਦਾ ਰਵੱਈਆ ਅਪਣਾਇਆ ਹੈ ਔਰ ਇਸ ਕਦਰ ਬਦ ਇਖਲਾਕੀ ਦੇ ਨਾਲ ਪੇਸ਼ ਆਏ ਨੇ ਕਿ ਉਸ ਬੰਦੇ ਨੇ ਆਪਣੀ 19ਵੇਂ ਗ੍ਰੇਡ ਦੀ ਨੌਕਰੀ ਨੂੰ ਆਪਣੀ ਇੱਜ਼ਤ ਦੇ ਪਿੱਛੇ ਲੱਤ ਮਾਰ ਦਿੱਤੀ ਹੈ ਤੇ ਇੰਤਹਾਈ ਦੁੱਖ ਹੁੰਦਾ ਹੈ। ਤੁਸੀਂ ਦੇਖੋ ਕਿ ਮਾਪੇ ਮਰ ਜਾਂਦੇ ਨੇ ਅੱਜ ਕੱਲ੍ਹ ਦੇ ਮਹਿੰਗਾਈ ਦੇ ਦੌਰ ਦੇ ਵਿੱਚ। ਬੱਚਿਆਂ ਨੂੰ ਪੜ੍ਹਾਉਂਦਿਆਂ ਮਾਪਿਆਂ ਦੀ ਅਖੀਰ ਹੋ ਜਾਂਦੀ ਹੈ, ਜ਼ੋਰ ਹੋ ਜਾਂਦਾ ਹੈ। ਪੰਜਾਬੀ 'ਚ ਆਖਦੇ ਨੇ ਨਾ, ਜਿਵੇਂ ਹੋਰੇ ਕਿਸ ਕਿਸਮ ਦੀ ਕਿਸੇ ਗਰੀਬ ਦੀ ਆਮਦਨੀ ਹੈ ਤੇ ਹੋਰੇ ਕਿਨ ਹਾਲਾਤ ਦੇ ਵਿੱਚੋਂ ਲੰਘ ਕੇ ਮੁਸ਼ਕਿਲ ਮਾਲੀ ਤੇ ਮੁਆਸ਼ੀ ਹਾਲਾਤ ਦੇ ਕੜਿਆਂ ਦੇ ਵਿੱਚੋਂ ਲੰਘ ਕੇ ਅੱਜ ਕੱਲ੍ਹ ਮਾਪੇ ਆਪਣੀ ਔਲਾਦ ਨੂੰ ਪੜ੍ਹਾਉਂਦੇ ਨੇ ਤੇ ਉਹ ਪੁੱਤਰ ਕਿੱਡੇ ਚੰਗੇ ਤੇ ਕਿੱਡੇ ਲਾਇਕ ਤੇ ਕਿੱਡੇ ਜ਼ਹੀਨੋ ਫਤੀਨ ਹੁੰਦੇ ਨੇ ਜਿਹੜੇ ਫਿਰ ਮੁਕਾਬਲਿਆਂ ਦੇ ਇਮਤਿਹਾਨ ਪਾਸ ਕਰਕੇ ਡਾਇਰੈਕਟ ਸਾਡੀ ਗੌਰਮੈਂਟ ਆਫ ਪਾਕਿਸਤਾਨ ਦੀਆਂ ਬਾਇੱਜ਼ਤ ਵੱਡੀਆਂ ਸਰਕਾਰੀ ਮੁਲਾਜ਼ਮਤਾਂ ਦੇ ਉੱਤੇ ਜਾ ਕੇ ਫਾਇਜ਼ ਹੁੰਦੇ ਨੇ। ਉਹਨਾਂ ਦੇ ਵਿੱਚੋਂ ਹੀ ਰੇਲਵੇ ਦੇ ਇੱਕ ਇਹ ਆਫੀਸਰ ਸਨ ਜਿਨ੍ਹਾਂ ਦਾ ਨਾਂ ਤਾਰਕ ਲਤੀਫ ਸੀ। ਡਾਇਰੈਕਟ 17ਵੇਂ ਗ੍ਰੇਡ ਦੇ ਵਿੱਚ ਇਹਨਾਂ ਨੇ ਮਹਿਕਮੇ ਨੂੰ ਜੁਆਇਨ ਕੀਤਾ। ਕੰਪੀਟੀਸ਼ਨ ਦੇ ਯਾਨੀ ਮੁਕਾਬਲੇ ਦੇ ਇਮਤਿਹਾਨ ਨੂੰ ਪਾਸ ਕਰਕੇ ਲਾਇਕ ਤਰੀਨ ਆਫੀਸਰ ਹੁਣ 19ਵਾਂ ਗ੍ਰੇਡ ਇੰਜੋਏ ਕਰ ਰਹੇ ਸਨ। ਸਾਡੀ ਸੂਬਾਈ ਅਸੈਂਬਲੀ ਦੇ ਇੱਕ ਇੰਤਹਾਈ ਮੁਅੱਜ਼ਜ਼ ਤੇ ਮੁਹਤਰਮ ਮੈਂਬਰ ਜਿਨ੍ਹਾਂ ਦਾ ਇਸਮੇ ਗ੍ਰਾਮੀ ਨਾਮੇ ਨਾਮੀ ਲਤੀਫ ਨਜ਼ਰ ਗੁੱਜਰ ਖਬਰ ਦੇ ਵਿੱਚ ਲਿਖਿਆ ਹੋਇਆ ਹੈ, ਉਹਨਾਂ ਨੇ ਇਸ ਆਫੀਸਰ ਨੂੰ ਇੱਕ ਮਾਲੀ ਦੇ ਤਬਾਦਲੇ ਤੋਂ ਰੋਕਿਆ। ਇੱਕ ਮਾਲੀ ਦਾ ਤਬਾਦਲਾ ਇਹ ਜਿਹੜੇ ਆਫੀਸਰ ਨੇ 19ਵੇਂ ਗ੍ਰੇਡ ਦੇ ਇਹ ਕਰਨਾ ਚਾਹੁੰਦੇ ਸਨ, ਜਿਹਦੇ ਵਿੱਚ ਆੜੇ ਆ ਗਏ MPA ਸਾਹਿਬ। ਉਸ ਤੋਂ ਬਾਅਦ ਇਸੇ ਹੀ ਆਫੀਸਰ ਨੇ ਰੇਲਵੇ ਦੀ ਸਰਕਾਰੀ ਜਗ੍ਹਾ ਸੀ, ਗੌਰਮੈਂਟ ਆਫ ਪਾਕਿਸਤਾਨ ਦੀ ਮਲਕੀਤੀ ਉਹ ਜਗ੍ਹਾ ਹੁੰਦੀ ਹੈ ਨਾ ਜਿਹੜੀ ਮਹਿਕਮਾ ਰੇਲਵੇ ਦੀ ਜਗ੍ਹਾ ਹੈ, ਉਹਦੇ ਉੱਤੇ ਕੁਛ ਲੋਕਾਂ ਤਜਾਵਜ਼ਾਤ ਕਰ ਰੱਖੀਆਂ ਹੋਈਆਂ ਸਨ। ਇਸ ਮੁਹਤਰਮ ਆਫੀਸਰ ਨੇ ਉਹ ਤਜਾਵਜ਼ਾਤ ਹਟਾਉਣ ਦੀ ਵੀ ਕੋਸ਼ਿਸ਼ ਕੀਤੀ, ਉਹਦੇ ਵੀ ਆੜੇ ਆ ਗਏ। ਇਹੋ ਹੀ ਸਾਡੇ ਮੁਅੱਕਰ ਮੈਂਬਰ ਸੂਬਾਈ ਅਸੈਂਬਲੀ, ਇਹਨਾਂ ਆਖਿਆ ਭਈ ਇਹ ਤਜਾਵਜ਼ਾਤ ਇੱਥੋਂ ਖ਼ਤਮ ਨਾ ਕਰਵਾ। ਉਹਨਾਂ ਨੇ ਹੋ ਸਕਦਾ ਹੈ ਇਹਨਾਂ ਨੂੰ ਡਿਸਓਬੇ ਕੀਤਾ ਹੋਵੇ, ਇਸ MPA ਸਾਹਿਬ ਦੀ ਗੱਲ ਨਾ ਮੰਨੀ ਹੋਵੇ। MPA ਸਾਹਿਬ ਨੇ
असैम्बली दे विच जाके तहरीक जमा करवा दी कि मेरा इस्तेहकाक मजरू किया है। एक ऑफिसर ने मैनू डिसओबे करके मेरे हुक्म दे उत्ते उन्हें माली का तबादला क्यों नहीं किया और तजावजात ਜਿਹੜੀਆਂ कि गैर कानूनी सन उन्होंने हटाने की जुरत क्यों की है। बिल आखिर असैम्बली दे विच रेलवे दे उस ऑफिसर नूं तारक लतीफ साहब नूं तलब किया गया। उत्थे बुला के कमेटी दे मुअज़्ज़ज़ अराकीन जिहड़े कि मैंबराने असैम्बली सन, सूबाई असैम्बली पंजाब दी सूबाई असैम्बली दे मुअज़्ज़ज़ अराकीन सन, उन्हां दी कमेटी दे सामने जदों वो 19वें ग्रेड का ऑफिसर पेश होया तो ना सिर्फ उहदी तजलील और तजहीक की गई बल्कि आला अफसरान नूं आख के उन्होंने सस्पेंड भी करवा दिता गया। वो मुअत्तल हो गए, अजकल वो मुअत्तल सन। उस पढ़े लिखे गैरतमंद बाज़मीर ऑफिसर ने इस सारी कार्रवाई नूं अपने बड़ी बेइज्जती दे उत्ते महमूल किया। वो बड़ा परेशान रहा 1-2 दिन और उसके बाद उन्हें जाके ये फैसला किया कि इस किस्म की बेइज्जती दी बेगैरती दी नौकरी नालों बेहतर ये वे कि अस्तीफा दे के तो कोई होर कारोबार या कोई काम कर लिया जाए जिहदे च बाइज्जत रोज़ी हासिल करन दा कोई वसीला बन जाए। हुण देखो कि गौरमेंट ऑफ पाकिस्तान दे एक मोहतरम ऑफिसर जिहदी के 20 साल दे करीब सर्विस सी, 19वां ग्रेड वो इंजॉय कर रहा सी, इंतहाई पढ़िया लिखिया, बड़ा मेहनती, बड़ा जहीन ते फतीन, मुकाबले दे इम्तिहान सारे तलबा सारे पढ़े लिखे लोग तो पास नहीं कर लेंदे, चुनीदा लोग होंदे ने जिहड़े इन्हां इम्तिहानां दे विचों पास हो के ते वड्डे वड्डे ऑफिसर्स लगदे ने फिर जाके और उन्हां नूं इस तरह तलब करके पिछे वजह कोई नहीं, कोई वजूहात ऐसियां होण ना, कोई कौमी मसला पैदा हो गया सी या सूबाई सतह दे उत्ते उस बंदे ने एक MPA दे हुक्म नूं ना मन के कोई सिक्योरिटी का मसला पैदा कर दिता सी या कोई दहशतगर्दी का इरतकाब कर दिता सी, कोई ऐसी गल नहीं भी मेरे कहन ते माली का तबादला क्यों नहीं रुकिया और मेरे कहन ते तजावजात क्यों तू ख़त्म कराने की कोशिश की थी। हालांकि मैं चाहना सा कि गैर कानूनी तजावजात बरकरार रहन और तेरी ये जुर्रत कि तू उन्होंने उठवाने की कोशिश की थी। सो गुजारिश ये वे अलमिया ये वे ते तबसरा ये असी इस खबर दे उत्ते करना चाहते हैं कि साडे प्यारे पाकिस्तान साडे वतन का जदों आगाज़ होया ते उदों जिहड़े सियासतदान अल्लाह पाक सच्चे साई ने सानू दिते, जिन्हां दे हत्थों पाकिस्तान वजूद दे विच आया, जिन्हां दे दस्ते मुबारक दे नाल अल्लाह पाक ने उन्हां दीयां कोशिशां दे नाल इस खित्ते नूं तो सानू नवाजिया और उन्हां दे दस्ते मुबारक दे नाल इस वतन दीयां नीआं धरियां गईयां, वो ते इंतहाई आला तालीम याफ्ता भी सन और इंतहाई आला इखलाक दे हामिल भी सन। कायद आज़म रहमतुल्लाह ताला अलैह, हज़रत अल्लामा इकबाल रहमतुल्लाह ताला अलैह, उन्हां दे सारे साथी, लियाकत अली खान पहले जिहड़े वज़ीर आज़म साडे प्यारे पाकिस्तान दे सन, वो इस कदर अल्लाह पाक दे नेक बंदे सन कि जिस वेले शहीद किया गया वज़ीर आज़म लियाकत अली खान साहब नूं ते उन्हां दी शेरवानी जदों उतारी गई हस्पताल दे विच खड़ के, ते थल्ले उन्हां ने सिर्फ एक बुनियान पाई हुई सी जिहड़ी कि फटी हुई सी। तुसीं देखो कि किस कदर वो लोग मुल्क दे और कौम दे खैर ख्वाह सन। दुनियादारी दी सियासत उन्हां कीती ही नहीं, खिदमत दी सियासत दे असल अलमबरदार साडे वो सियासतदान सन। बाद दे विच बदकिस्मती दे नाल कुछ, सारे नहीं, कुछ सानू
ਅਜਿਹੇ ਸਿਆਸਤਦਾਨ ਮੁਯੱਸਰ ਆ ਗਏ ਜਿਨ੍ਹਾਂ ਬਾਰੇ ਸ਼ੋਰਸ਼ ਕਾਸ਼ਮੀਰੀ ਹੋਰਾਂ ਲਿਖਿਆ ਸੀ ਭਈ ਮੇਰੇ ਵਤਨ ਕੀ ਸਿਆਸਤ का हाल मत पूछो, घिरी हुई है तवाइफ तमाशबीनों में। ਤੇ ਪਿਆਰੇ ਵੇਖਣ ਵਾਲਿਓ, ਇਹ ਜਿਹੜੇ ਸਾਡੇ ਅਜੋਕੇ ਸਿਆਸਤਦਾਨ ਨੇ, ਕੁਝ ਸਾਰੇ ਨਹੀਂ, ਉਹਨਾਂ ਦੀ ਬਦਜ਼ੁਬਾਨੀ, ਬਦ ਇਖਲਾਕੀ ਔਰ ਇਸ ਤਰ੍ਹਾਂ ਬੁਲਾ ਕੇ ਇੱਕ ਆਲਾ ਆਫੀਸਰ ਦੀ ਤਹਿਕੀਰ ਤੇ ਤਜ਼ਲੀਲ ਇੱਕ ਆਫੀਸਰ ਨੂੰ ਨੌਕਰੀ ਤੋਂ ਮਹਿਰੂਮ ਕਰ ਗਈ। ਉਹਦੇ ਘਰ ਕਿਸ ਕਦਰ ਬਦਮਜ਼ਗੀ ਆਈ ਹੋਣੀ ਹੈ। ਉਹਦੇ ਨੌਕਰੀ ਛੱਡਣ ਦੇ ਨਾਲ ਇੱਕ ਵਾਰੀ ਤੇ ਉਹ ਬੇਰੋਜ਼ਗਾਰ ਹੋ ਗਿਆ। ਉਹਦੇ ਸਾਰੇ ਅਹਿਲੇ ਖਾਨਾ ਕਿੱਡੇ ਕੁ ਪਰੇਸ਼ਾਨ ਹੋਣਗੇ ਔਰ ਉਹ ਬੰਦੇ ਨੇ ਖੁਦ ਕਿਸ ਕਦਰ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ ਹੋਏਗੀ ਕਿ ਇੰਨਾ ਪੜ੍ਹ ਲਿਖ ਕੇ ਵੀ ਔਰ ਇੰਨੇ ਇਮਤਿਹਾਨਾਤ ਪਾਸ ਕਰਕੇ ਵੀ, ਇੰਨੇ ਆਲਾ ਅਹੁਦਿਆਂ ਦੇ ਉੱਤੇ ਫਾਇਜ਼ ਹੋ ਕੇ ਵੀ ਅਗਰ ਬੇਇੱਜ਼ਤੀ ਹੋਈ ਮੇਰੇ ਮੁਕੱਦਰ ਦੇ ਵਿੱਚ ਲਿਖੀ ਹੋਈ ਹੈ ਤਾਂ ਮੈਨੂੰ ਇਹ ਬਰਦਾਸ਼ਤ ਨਹੀਂ। ਉਹਨੇ ਨੌਕਰੀ ਨੂੰ, ਇੱਕ ਵੱਡੀ ਸੀਟ ਨੂੰ ਲੱਤ ਮਾਰੀ। ਹਾਲਾਂਕਿ ਸਾਡੇ ਇਸੇ ਹੀ ਪਿਆਰੇ ਮੁਲਕ ਦੇ ਵਿੱਚ ਸਾਡੇ ਇਹ ਸਿਆਸਤਦਾਨ ਜਿਹੜੇ ਨੇ, ਇਹਨਾਂ ਕੋਲੋਂ ਇੱਕ ਵਾਰੀ ਕੁਰਸੀ ਜਾਂ ਸੀਟ ਖੁੱਸ ਜਾਏ ਤੇ ਇਹਨਾਂ ਦਾ ਕੀ ਹਾਲ ਹੋ ਜਾਂਦਾ ਹੈ ਉਹ ਤੁਸੀਂ ਵੇਖ ਹੀ ਰਹੇ ਹੋ ਅੱਜ ਕੱਲ੍ਹ, ਕਿ ਇੱਕ ਆਲਾ ਅਹੁਦੇ ਤੋਂ ਇੱਕ ਸਿਆਸਤਦਾਨ ਨੂੰ ਬਰਖਾਸਤ ਕੀਤਾ ਗਿਆ ਹੈ, ਹਟਾਇਆ ਗਿਆ ਹੈ, ਤੇ ਵੇਖੋ ਕੀ ਕਰਦਾ ਫਿਰਦਾ ਹੈ ਪੂਰੇ ਮੁਲਕ ਦੇ ਵਿੱਚ। ਲੇਕਿਨ ਇਹਨਾਂ ਦੇ ਮੁਕਾਬਲੇ ਦੇ ਉੱਤੇ ਸਾਡੇ ਆਲਾ ਅਫਸਰਾਨ, ਸਾਡੇ ਤਾਲੀਮ ਯਾਫਤਾ ਸਰਕਾਰੀ ਗੈਰਤਮੰਦ ਅਫਸਰਾਨ ਜਿਹੜੇ ਨੇ, ਉਹ ਅੱਜ ਵੀ ਅੱਲਾਹ ਪਾਕ ਦੇ ਕਰਮ ਦੇ ਨਾਲ ਇਹਨਾਂ ਦੀਆਂ ਜ਼ਿਆਦਤੀਆਂ ਔਰ ਇਹਨਾਂ ਦੀਆਂ ਬਦ ਇਖਲਾਕੀਆਂ ਨੂੰ ਬਰਦਾਸ਼ਤ ਵੀ ਨਹੀਂ ਕਰਦੇ ਔਰ ਗਵਾਰਾ ਵੀ ਨਹੀਂ ਕਰਦੇ। ਹਾਲੀਆ ਦਿਨਾਂ ਦੇ ਵਿੱਚ ਤੁਸੀਂ ਦੇਖੋ, ਸਾਡੇ ਚੀਫ ਸੈਕਟਰੀ ਪੰਜਾਬ, ਪੂਰੇ ਪੰਜਾਬ ਦਾ ਸਭ ਤੋਂ ਵੱਡਾ ਅਹੁਦਾ ਹੁੰਦਾ ਹੈ, ਉਹਨਾਂ ਨੇ ਸਾਡੀ ਮੌਜੂਦਾ ਹਕੂਮਤ ਦੇ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂ ਚੀਫ ਸੈਕਟਰੀ ਲੱਗਣਾ ਹਰ ਬਿਊਰੋਕਰੇਟ ਦੀ, DMG ਗਰੁੱਪ ਦੇ ਹਰ ਆਫੀਸਰ ਦੀ ਇੱਕ ख्वाब ਹੁੰਦਾ ਹੈ, ਇੱਕ ख्वाहिश ਹੁੰਦੀ ਹੈ ਕਿ ਕਾਸ਼ ਮੈਂ ਪੰਜਾਬ ਦਾ ਚੀਫ ਸੈਕਟਰੀ ਲੱਗ ਜਾਵਾਂ। ਲੇਕਿਨ ਕੁਝ ਅਜਿਹੇ ਗੈਰਤਮੰਦ ਵੀ ਹੁੰਦੇ ਨੇ ਜਿਹੜੇ ਸਾਡੇ ਸਿਆਸਤਦਾਨਾਂ ਦੇ ਗੈਰ ਕਾਨੂੰਨੀ, ਗੈਰ ਇਖਲਾਕੀ ਕੰਮ ਕਰਨ ਤੋਂ ਸਾਫ਼ ਇਨਕਾਰ ਕਰ ਦਿੰਦੇ ਨੇ ਤੇ ਵੱਡੇ ਤੋਂ ਵੱਡੇ ਅਹੁਦੇ ਨੂੰ ਲੱਤ ਵੀ ਕੱਢ ਮਾਰਦੇ ਨੇ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਅਰਜ਼ ਕੀਤੀ ਤੁਹਾਡੀ ਸੇਵਾ 'ਚ ਕਿ ਸਾਡੇ ਮੁਹਤਰਮ ਚੀਫ ਸੈਕਟਰੀ ਪੰਜਾਬ ਜਿਹੜੇ ਨੇ, ਉਹਨਾਂ ਨੇ ਲੱਤ ਕੱਢ ਮਾਰੀ। ਹੁਣ ਐਡੀਸ਼ਨਲ ਚੀਫ ਸੈਕਟਰੀ ਜਿਹੜੇ ਨੇ ਉਹ ਐਕਟਿੰਗ ਚੀਫ ਸੈਕਟਰੀ ਦੇ ਤੌਰ 'ਤੇ ਕੰਮ ਕਰ ਰਹੇ ਨੇ ਔਰ ਪੰਜਾਬ ਦੀ ਹਕੂਮਤ ਦੇ ਵਿੱਚ ਚੀਫ ਸੈਕਟਰੀ ਲੱਗੇ ਹੋਏ ਨੇ ਮੌਜੂਦਾ ਹੁਕਮਰਾਨਾਂ ਦੇ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਤੇ ਸਾਹਿਬੋ, ਉਹ ਜਿਵੇਂ ਹਜ਼ੂਰ ਬੁੱਲੇ ਸ਼ਾਹ ਨੇ ਆਖਿਆ ਸੀ ਕਿ ਇਲਮ ਪੜ੍ਹਿਆ ਤੇ ਅਦਬ ਨਾ ਸਿੱਖਿਆ ਤੇ ਕੀ ਲੈਣਾ ਇਲਮ ਨੂੰ ਪੜ੍ਹ ਕੇ ਹੂ। ਬੜੀ ਬਦਕਿਸਮਤੀ ਇਹ ਵੇ ਕਿ ਸਾਡੇ ਮੁਲਕ ਦੇ ਅਜੋਕੇ ਬਾਜ਼ ਸਿਆਸੀ ਜਮਾਤਾਂ ਦੇ ਅਕਾਬਰ ਕਾਇਦੀਨ ਬੜੇ ਪੜ੍ਹੇ ਲਿਖੇ ਨੇ, ਕੁਛ ਤੇ ਬਾਹਰਲੇ ਮੁਲਕਾਂ ਦੇ ਵੀ ਪੜ੍ਹੇ ਹੋਏ ਨੇ, ਯਾਨੀ ਫਾਰਨ ਕੁਆਲੀਫਾਈਡ ਵੀ ਨੇ। ਲੇਕਿਨ ਦੁੱਖ ਵੇਖੋ ਕਿ ਕਿੱਡਾ ਬਦਤਮੀਜ਼ੀ ਦਾ ਕਲਚਰ ਜਿਹੜਾ ਹੈ ਉਹ ਅੱਜ ਕੱਲ੍ਹ ਪਨਪ ਰਿਹਾ ਹੈ ਔਰ ਪ੍ਰਵਾਨ ਚੜ੍ਹਦਾ ਜਾ ਰਿਹਾ ਹੈ। ਯਾਨੀ ਕਿ ਇਹਨਾਂ ਪੜ੍ਹ ਲਿਖ ਕੇ ਵੀ ਜੇ ਅਦਬ ਨਹੀਂ ਸਿੱਖਿਆ, ਇਲਮ ਪੜ੍ਹਿਆ ਤੇ ਅਦਬ ਨਹੀਂ ਸਿੱਖਿਆ ਤੇ ਕੀ ਲੈਣਾ ਇਲਮ ਨੂੰ ਪੜ੍ਹ ਕੇ ਹੋ। ਅਸੀਂ ਇਸੇ ਹੀ ਖਬਰ ਦੇ ਬਾਰੇ ਤੁਹਾਡੇ ਕਮੈਂਟਸ ਦਾ ਵੀ ਇੰਤਜ਼ਾਰ ਕਰਾਂਗੇ। ਸਾਨੂੰ ਉਡੀਕ ਰਹੇਗੀ ਤੁਹਾਡੀ ਫੀਡਬੈਕ ਦੀ। ਬਰਾਹ ਕਰਮ ਤੁਸੀਂ ਵੀ ਆਪਣੀ ਰਾਹ ਦੇ ਨਾਲ ਸਾਨੂੰ ਮੁਸਤਫੀਜ਼ ਕਰਿਆ ਜੇ ਕਿ ਕਿਆ ਇਸ ਤਰ੍ਹਾਂ ਇੱਕ ਮਾਲੀ ਦਾ ਤਬਾਦਲਾ ਮਨ ਮਰਜ਼ੀ ਦਾ ਨਾ ਹੋਣ ਦੀ ਪਾਦਾਸ਼ ਦੇ ਵਿੱਚ ਤੇ ਗੈਰ ਕਾਨੂੰਨੀ ਤਜਾਵਜ਼ਾਤ ਨੂੰ ਹਟਾਉਣ ਤੋਂ ਰੋਕਣ ਤੇ ਨਾ ਰੁਕਣ ਵਾਲੇ ਆਫੀਸਰ ਦੇ ਨਾਲ
ਇਸ ਤਰ੍ਹਾਂ ਬੁਲਾ ਕੇ ਬਰਸਰੇ ਅਸੈਂਬਲੀ ਇਜਲਾਸ ਦੇ ਵਿੱਚ, ਕਮੇਟੀ ਦੇ ਵਿੱਚ, ਕਿਆ ਉਹਦੀ ਤਹਿਕੀਰ ਔਰ ਤਜ਼ਲੀਲ ਕਰਨੀ ਚਾਹੀਦੀ ਸੀ? ਕਿਆ ਇਹ ਕੰਮ ਠੀਕ ਕੀਤਾ ਹੈ ਸਾਡੇ ਮੁਹਤਰਮ MPA ਸਾਹਿਬ ਨੇ ਤੇ ਕਮੇਟੀ ਦੇ ਦੀਗਰ ਅਰਾਕੀਨ ਨੇ? ਕਿਆ ਇਹਨਾਂ ਨੂੰ ਖੁਸ਼ਖੁਲਕੀ ਦਾ ਤੇ ਵੱਡੇ ਜ਼ਰਫ ਦਾ ਮੁਜ਼ਾਹਰਾ ਨਹੀਂ ਕਰਨਾ ਚਾਹੀਦਾ? ਸਾਨੂੰ ਤੁਹਾਡੀ ਆਰਾ ਦੀ ਉਡੀਕ ਰਹੇਗੀ। ਕੱਲ੍ਹ ਇਨਸ਼ਾਅੱਲਾ ਫੇਰ ਕਿਸੇ ਨਵੀਂ ਖਬਰ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ। ਹੁਣ ਸਾਨੂੰ ਇਜਾਜ਼ਤ ਦਿਓ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ